ਅੱਜ ਜਿਹੜੀ ਕਿਤਾਬ ਤੁਹਾਡੇ ਨਾਲ ਤਬਸਰੇ ਵਾਸਤੇ ਸਾਂਝੀ ਕੀਤੀ ਜਾਏਗੀ ਉਹ ਹੈ ਪੰਜਾਬੀ ਸ਼ਾਇਰੀ ਤੇ ਮੌਸੀਕੀ ਦਾ ਸੰਬੰਧ। ਡਾਕਟਰ ਸਾਦਤ ਅਲੀ ਸਾਕਬ ਹੋਰਾਂ ਦੀ ਇਹ ਕਿਤਾਬ ਹੈ। ਇਸ ਕਿਤਾਬ ਦੇ ਉੱਤੇ ਗੱਲਬਾਤ ਕਰਨ ਤੋਂ ਪਹਿਲਾਂ ਉਸਤਾਦ ਬਦਰੁਜ਼ਮਾਂ ਹੋਰਾਂ ਦੇ ਵਿਚਾਰ ਜਿਹੜੇ ਨੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ, ਜੋ ਫਲੈਪ 'ਤੇ ਲਿਖੇ ਗਏ ਨੇ। ਉਹ ਲਿਖਦੇ ਨੇ, ਪੰਜਾਬੀ ਜ਼ੁਬਾਨ ਨਾਲ ਉਸਤਾਦ ਦੇ ਤੌਰ ਉੱਤੇ ਜੁੜੇ ਹੋਏ ਸਾਕਬ ਸਾਹਿਬ ਜਿਹੜੇ ਹੁਣ ਡਾਕਟਰ ਸਾਕਬ ਨੇ, ਉਹਨਾਂ ਪੰਜਾਬੀ ਸ਼ਾਇਰੀ ਦੇ ਲਗਭਗ ਸਾਰੇ ਅੰਦਾਜ਼ੇ ਫਨ ਮੌਸੀਕੀ ਨਾਲ ਇੰਤਹਾਈ ਖੂਬਸੂਰਤੀ ਨਾਲ ਜੋੜ ਦਿੱਤੇ ਨੇ। ਉਹਨਾਂ ਦੀਆਂ ਕੁਝ ਤਹਿਕੀਕੀ ਤਨਕੀਦੀ ਕਿਤਾਬਾਂ ਮੈਂ ਪਹਿਲੇ ਵੀ ਪੜ੍ਹ ਚੁੱਕਾ ਸਾਂ ਅਤੇ ਉਹਨਾਂ ਦੇ ਤਹਿਕੀਕੀ ਮਿਆਰ ਨੂੰ ਪਰਖ ਕੇ ਮੈਂ ਬਹੁਤ ਖੁਸ਼ ਹੋਇਆ। ਉਹਨਾਂ ਦੀ ਇਹ ਕਿਤਾਬ ਪੰਜਾਬੀ ਸ਼ਾਇਰੀ ਅਤੇ ਮੌਸੀਕੀ ਦਾ ਸੰਬੰਧ ਯਕੀਨਨ ਪੰਜਾਬੀ ਅਦਬ ਵਿੱਚ ਇੱਕ ਨਵਾਂ ਅਤੇ ਨਵੇਕਲਾ ਕੰਮ ਸਮਝੀ ਜਾਵੇਗੀ। ਮੇਰੇ ਵੱਲੋਂ ਇਸ ਸੁਲੱਖਣੀ ਕਿਤਾਬ ਉੱਤੇ ਸਾਕਬ ਹੋਰਾਂ ਨੂੰ ਬਹੁਤ ਬਹੁਤ ਮੁਬਾਰਕ ਅਤੇ ਢੇਰ ਦੁਆਵਾਂ। ਉਸਤਾਦ ਬਦਰੁਜ਼ਮਾਂ ਲਾਹੌਰ ਤੋਂ ਤਾਲੁਕ ਰੱਖਣ ਵਾਲੇ, ਉਹਨਾਂ ਨੇ ਜਿਹੜਾ ਫਲੈਪ ਲਿਖਿਆ ਹੈ ਉਹ ਇਸ ਕਿਤਾਬ ਦਾ ਹੈ, ਪੰਜਾਬੀ ਸ਼ਾਇਰੀ ਅਤੇ ਮੌਸੀਕੀ ਦਾ ਸੰਬੰਧ। ਇਹ ਕਿਤਾਬ ਦੇ ਕੁੱਲ ਸਫ਼ੇ 272 ਨੇ ਅਤੇ ਇਹਨੂੰ 5 ਬਾਬਾਂ ਦੇ ਵਿੱਚ ਵੰਡਿਆ ਗਿਆ। ਅਸੀਂ ਬਾਬਾਂ ਦੇ ਹਵਾਲੇ ਨਾਲ ਵੇਖਦੇ ਹਾਂ। ਦਿਬਾਚਾ ਪ੍ਰੋਫੈਸਰ ਡਾਕਟਰ ਮੋਇਨ ਨਿਜ਼ਾਮੀ ਹੋਰਾਂ ਨੇ ਲਿਖਿਆ। ਪਹਿਲਾ ਬਾਬ ਮੌਸੀਕੀ, ਤਮਹੀਦੀ ਬਹਿਸਾਂ ਤਾਰੀਫ ਤੇ ਤਾਰੀਖ, ਆਵਾਜ਼ ਲੁਗਵੀ ਤੇ ਸਾਇੰਸੀ ਮਾਇਨੇ, ਸੁਰ ਤੇ ਤਾਲ, ਤਾਰੀਫ ਤੇ ਇਕਸਾਮ। ਦੂਜਾ ਬਾਬ ਪੰਜਾਬੀ ਲੋਕ ਸ਼ਾਇਰੀ ਤੇ ਮੌਸੀਕੀ ਦੇ ਹਵਾਲੇ ਨਾਲ, ਲੋਕ ਗੀਤ, ਮੁੱਢ, ਤਾਰੀਫ ਤੇ ਤਾਰੀਖ, ਪੰਜਾਬੀ ਵਾਰ ਤੇ ਮੌਸੀਕੀ ਦਾ ਤਾਲੁਕ, ਪੰਜਾਬੀ ਲੋਕ ਗੀਤਾਂ ਵਿੱਚ ਮੌਸੀਕੀ ਤੇ ਰਾਗ। ਤੀਜਾ ਬਾਬ ਪੰਜਾਬੀ ਸੂਫੀਆਨਾ ਸ਼ਾਇਰੀ ਤੇ ਮੌਸੀਕੀ, ਪੰਜਾਬੀ ਸੂਫੀਆਨਾ ਸ਼ਾਇਰੀ, ਮੁੱਢ ਤੇ ਮੁਹਾੜ, ਪੰਜਾਬੀ ਕਾਫੀ ਵਿੱਚ ਮੌਸੀਕਾਨਾ ਇਸ਼ਾਰੇ, ਪੰਜਾਬੀ ਦੋੜੇ ਦੀ ਗਾਇਕੀ ਤੇ ਅੰਗ। ਚੌਥੇ ਬਾਬ ਦੇ ਵਿੱਚ ਪੰਜਾਬੀ ਦਾਸਤਾਨ ਤੇ ਮੌਸੀਕੀ, ਦਾਸਤਾਨ ਤੇ ਪੰਜਾਬੀ ਦਾਸਤਾਨ, ਦਾਸਤਾਨ ਮਿਰਜ਼ਾ ਸਾਹਿਬਾ, ਪੀਲੂ, ਹਾਫਜ਼ ਬਰਖੁਰਦਾਰ ਤੇ ਗਾਇਕੀ ਅੰਗ, ਹੀਰ ਦੀ ਦਾਸਤਾਨ, ਮੁੱਢਲੀ ਤਾਰੀਖ, ਸੋਰਠ ਤੇ ਭੈਰਵੀ ਅੰਗ, ਦਾਸਤਾਨ ਸੱਸੀ ਪੁੰਨੂ, ਦੋੜਾ ਇੱਕ ਮੁਆਵਨ ਸਿਨਫੇ ਗਾਇਕੀ, ਸੈਫੁਲ ਮਲੂਕ, ਮੀਆਂ ਮੁਹੰਮਦ ਬਖਸ਼, ਪਹਾੜੀ ਤੇ ਭੈਰਵੀ ਅੰਗ, ਦਾਸਤਾਨ ਯੂਸਫ ਜ਼ੁਲੈਖਾਂ ਤੇ ਮੌਲਵੀ ਗੁਲਾਮ ਰਸੂਲ ਆਲਮਪੁਰੀ, ਦਾਸਤਾਨ ਸੋਹਣੀ ਮਹੀਵਾਲ। ਪੰਜਵਾਂ ਬਾਬ ਜਦੀਦ ਪੰਜਾਬੀ ਸ਼ਾਇਰੀ ਤੇ ਮੌਸੀਕੀ, ਲਫ਼ਜ਼ ਕਦੀਮ ਤੇ ਜਦੀਦ ਦਾ ਤਯਨ, ਬਰੇ ਸਗੀਰ ਵਿੱਚ ਗ੍ਰਾਮੋਫੋਨ ਤੇ ਮੂਵੀ ਕੈਮਰੇ ਦੀ ਆਮਦ, ਕਦੀਮ ਭਜਨ ਦੀ ਗਾਇਕੀ, ਫਿਲਮੀ ਮੌਸੀਕੀ ਦਾ ਇਰਤਕਾ, ਪਾਕਿਸਤਾਨੀ ਪੰਜਾਬੀ ਫਿਲਮ ਤੇ ਪੰਜਾਬੀ ਗੀਤ, ਤੇ ਇਸ ਦੇ ਅਖੀਰ ਉੱਤੇ ਕਿਤਾਬਿਆਤ ਵੀ ਦਿੱਤੀ ਗਈ ਹੈ। ਇਹ ਪੰਜਾਬੀ ਸ਼ਾਇਰੀ ਤੇ ਮੌਸੀਕੀ, ਜੇ ਅਸੀਂ ਦੇਖੀਏ ਕਿ ਪੰਜਾਬ ਦੇ ਅੰਦਰ ਜਿਹੜੀ ਪਹਿਲੀ ਕਿਤਾਬ ਸਾਨੂੰ ਮਿਲਦੀ ਹੈ ਰਿਗਵੇਦ। ਰਿਗ ਦਾ ਮਤਲਬ ਵੀ ਗੀਤ, ਮੁਕੱਦਸ ਗੀਤ, ਅਤੇ ਵੇਦ ਜਾਂ ਵੈਦ ਇਲਮ ਨੂੰ ਕਿਹਾ ਜਾਂਦਾ। ਰਿਗਵੇਦ ਯਾਨੀ ਮੁਕੱਦਸ ਗੀਤਾਂ ਦੇ ਇਲਮ ਦੇ ਹਵਾਲੇ ਨਾਲ ਜਿਹੜੀ ਕਿਤਾਬ ਰਚੀ ਗਈ ਸੀ, ਪੰਜਾਬ ਅੰਦਰ ਦੁਨੀਆ ਦੀ ਪਹਿਲੀਆਂ ਕਿਤਾਬਾਂ ਵਿੱਚੋਂ ਮਿਥੀ ਜਾਂਦੀ ਹੈ। ਉਸ ਵਿੱਚ ਜਿੱਥੇ ਫਨੂਨ ਲਤੀਫਾ ਨਾਲ ਜੁੜੀਆਂ ਸ਼ੈਵਾਂ ਨੂੰ ਬਿਆਨ ਕੀਤਾ ਗਿਆ, ਉੱਥੇ ਮੌਸੀਕੀ, ਨਾਚ ਅਤੇ ਇਸ ਦੇ ਹਵਾਲੇ ਨਾਲ ਗੀਤ ਜਿਹੜੇ ਰਚੇ ਜਾ ਰਹੇ ਸਨ, ਲਿਖੇ ਜਾ ਰਹੇ ਸਨ, ਉਸ ਨੂੰ ਵੀ ਮੌਜ਼ੂ ਬਣਾਇਆ ਗਿਆ। ਯਾਨੀ ਪੰਜਾਬ ਦੀ ਧਰਤੀ ਅਜਿਹੀ ਧਰਤੀ ਹੈ ਜਿਹਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਲੋਕ ਫਨੂਨ ਲਤੀਫਾ ਨਾਲ ਜੁੜੇ ਨੇ ਅਤੇ ਉਸ ਦੇ ਹਵਾਲੇ ਨਾਲ ਭਰਵਾਂ ਕੰਮ ਵੀ ਕਰਦੇ ਪਏ। ਜਦੋਂ ਅਸੀਂ ਇਹ ਕਿਤਾਬ ਪੜ੍ਹਦੇ ਹਾਂ ਤਾਂ ਇੱਕ ਤਾਂ ਸਾਨੂੰ ਆਪਣੀ ਧਰਤੀ ਦੇ ਉਹਨਾਂ ਲੁਕਿਆਂ ਖਜ਼ਾਨਿਆਂ ਦਾ ਪਤਾ ਚੱਲਦਾ ਹੈ
ਜਿਹੜੇ ਸਾਡੇ ਅੱਖੋਂ ਪਰੋਖੇ ਰੱਖੇ ਗਏ ਨੇ, ਅਤੇ ਦੂਜਾ ਉਹਨਾਂ ਦੀ ਅਹਿਮੀਅਤ ਦਾ ਵੀ ਚਾਨਣ ਹੁੰਦਾ ਹੈ। ਕਿਉਂ ਜੇ ਅਸੀਂ ਪੰਜਾਬ ਦੇ ਵਾਸੀ ਇਹਨਾਂ ਸਾਰੇ ਖਜ਼ਾਨਿਆਂ ਦੇ ਵਾਰਿਸ ਹਾਂ ਜਿਹੜੇ ਸਾਡੇ ਤੋਂ ਦੂਰ ਰੱਖੇ ਗਏ ਨੇ ਅਤੇ ਜਿਨ੍ਹਾਂ ਨੂੰ ਕਿਸੇ ਤੌਰ ਵੀ ਸਾਨੂੰ ਅਪਣਾਵਣ ਨਹੀਂ ਦਿੱਤਾ ਜਾ ਰਿਹਾ। ਡਾਕਟਰ ਸਾਦਤ ਅਲੀ ਸਾਕਬ ਹੋਰੀ ਪੰਜਾਬੀ ਜ਼ੁਬਾਨ ਦੇ ਅਜਿਹੇ ਸੇਵਕ ਨੇ ਕਿ ਜਦੋਂ ਉਹ ਇੰਸਟੀਚਿਊਟ ਆਫ ਪੰਜਾਬੀ ਐਂਡ ਕਲਚਰਲ ਸਟੱਡੀਜ਼ ਨਾਲ ਜੁੜਦੇ ਨੇ ਅਤੇ ਸੂਫੀ ਗਾਇਕੀ, ਨਾਤ ਸ਼ਰੀਫ ਅਤੇ ਹਮਦ ਪੜ੍ਹਨ ਦੇ ਅੰਦਾਜ਼ ਨੂੰ ਇੰਨਾ ਭਰਵਾਂ ਕਰ ਦਿੰਦੇ ਨੇ ਕਿ ਉਹ ਪੰਜਾਬੀ ਦੀਆਂ ਉਹ ਸ਼ੇਅਰੀ ਸਿਨਫਾਂ ਜਿਨ੍ਹਾਂ ਨੂੰ ਬਿਹਤਰ ਅੰਦਾਜ਼ ਨਾਲ ਸੁਰ ਦੇ ਵਿੱਚ, ਤਰੰਨੁਮ ਦੇ ਵਿੱਚ ਗਾਇਆ ਜਾ ਸਕੇ ਅਤੇ ਸਮਝਾਇਆ ਜਾ ਸਕੇ, ਉਹ ਡਾਕਟਰ ਸਾਦਤ ਅਲੀ ਸਾਕਬ ਤੋਂ ਵੱਖ ਹੋਰ ਘੱਟ ਹੀ ਲੋਕ ਇਸ ਵੱਲ ਧਿਆਨ ਦੇ ਸਕਦੇ ਨੇ। ਡਾਕਟਰ ਸਾਦਤ ਅਲੀ ਸਾਕਬ ਹੋਰੀ ਜਿੱਥੇ ਇੱਕ ਬਹੁਤ ਇਲਮੀ ਕਿਤਾਬ ਲਿਖ ਰਹੇ ਨੇ, ਉੱਥੇ ਉਹਨਾਂ ਨੇ ਉਹਨਾਂ ਲੋਕਾਂ ਨੂੰ ਵੀ ਸਾਹਮਣੇ ਰੱਖਿਆ ਕਿ ਜਿਨ੍ਹਾਂ ਨੂੰ ਮੌਸੀਕੀ ਦੀ ਅਲਫ ਬੇ ਦਾ ਵੀ ਨਹੀਂ ਪਤਾ, ਉਹਨਾਂ ਤੀਕਰ ਵੀ ਉਹ ਗੱਲ ਅਪਣਾ ਸਕਣ। ਇਸ ਲਈ ਉਹ ਸੁਰ ਤੋਂ ਗੱਲ ਨੂੰ ਸਮਝਾਉਂਦੇ ਨੇ, ਸੁਰ, ਤਾਲ, ਮਾਤਰਾ ਅਤੇ ਫਿਰ ਰਾਗ ਦੇ ਵਿੱਚ ਆਉਂਦੇ ਨੇ। ਇਸ ਦੇ ਨਾਲ ਨਾਲ ਉਹਨਾਂ ਦਾ ਜਿਹੜਾ ਇਸ ਕਿਤਾਬ ਦਾ ਅਖੀਰਲਾ ਬਾਬ ਹੈ ਕਿ ਇੱਥੇ ਗ੍ਰਾਮੋਫੋਨ ਦੀ ਇਜਾਦ, ਇੱਥੇ ਕੈਮਰੇ ਦੀ ਇਜਾਦ, ਇੱਥੇ ਵੀਡੀਓ ਬਣਨੀ, ਵੀਡੀਓ ਵਿਦ ਵਾਇਸ ਦਾ ਜਿਹੜਾ ਇੱਥੇ ਇਰਤਕਾ ਹੋਇਆ। ਫਿਰ ਮੌਸੀਕੀ ਦੇ ਲਿਹਾਜ਼ ਨਾਲ ਪਹਿਲੇ ਮੌਸੀਕਾਰ ਕੌਣ ਸਨ, ਫਿਲਮ ਇੱਥੇ ਕਿਵੇਂ ਬਣਨ ਲੱਗੀ, ਉਸ ਦੇ ਹਵਾਲੇ ਨਾਲ ਵੀ ਇਹ ਇੱਕ ਭਰਵੀਂ ਬਹਿਸ ਕਰਦੀ ਹੋਈ ਕਿਤਾਬ ਹੈ ਜਿਹਦੇ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਲਈ ਨਵਾਂ ਮਿਲੇਗਾ। ਇਸ ਦੇ ਨਾਲ ਨਾਲ ਪੰਜਾਬੀ ਦੀਆਂ ਉਹ ਕਲਾਸਿਕੀ ਦਾਸਤਾਨਾਂ ਜਿਨ੍ਹਾਂ ਨੂੰ ਵੱਖ-ਵੱਖ ਮੌਸੀਕੀ ਦੇ ਆਹੰਗ ਨਾਲ ਸਜਾਇਆ ਜਾਂਦਾ ਸੀ, ਕਿਹੜੇ ਰਾਗ ਦੇ ਨਾਲ ਉਹਨਾਂ ਨੂੰ ਗਾਇਆ ਜਾਂਦਾ ਰਿਹਾ ਅਤੇ ਅਜੋਕੇ ਸਮੇਂ ਦੇ ਵਿੱਚ ਗਾਇਆ ਜਾਂਦਾ ਰਿਹਾ ਹੈ, ਇਸ ਦੇ ਹਵਾਲੇ ਨਾਲ ਬਹੁਤ ਖੂਬਸੂਰਤੀ ਦੇ ਨਾਲ ਡਾਕਟਰ ਸਾਦਤ ਅਲੀ ਸਾਕਬ ਹੋਰਾਂ ਨੇ ਇਸ ਕਿਤਾਬ ਦੇ ਵਿੱਚ ਬਿਆਨ ਕੀਤਾ ਹੈ। ਅਤੇ ਫਿਰ ਜਿਹੜੀ ਗੱਲ ਖਾਸ ਹੈ ਕਿ ਉਹਨਾਂ ਨੇ ਉਹਨਾਂ ਲੋਕਾਂ ਤੀਕਰ ਵੀ ਆਪਣੀ ਗੱਲ ਅਪਣਾਈ ਹੈ ਜੋ ਥੋੜ੍ਹੀ ਬਹੁਤ ਸੂਝ ਬੂਝ ਰੱਖਦੇ ਨੇ ਮੌਸੀਕੀ ਦੇ ਹਵਾਲੇ ਨਾਲ, ਪਰ ਜਦੋਂ ਇਹ ਕਿਤਾਬ ਪੜ੍ਹਦੇ ਨੇ, ਕੋਈ ਵੀ ਪੰਜਾਬੀ ਪੜ੍ਹਨਹਾਰ ਜਦੋਂ ਇਹ ਕਿਤਾਬ ਪੜ੍ਹੇਗਾ ਤਾਂ ਉਹਨੂੰ ਪੰਜਾਬੀ ਸ਼ਾਇਰੀ ਦੀ ਸੂਝ ਬੂਝ, ਗੀਤਾਂ ਦੇ ਹਵਾਲੇ ਨਾਲ, ਮੌਸੀਕੀ ਦੇ ਹਵਾਲੇ ਨਾਲ, ਫਿਲਮ ਦੇ ਹਵਾਲੇ ਨਾਲ, ਥੀਏਟਰ ਦੇ ਹਵਾਲੇ ਨਾਲ ਅਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਬਰੀਕੀਆਂ ਨੇ ਉਸ ਨੂੰ ਆਸਾਨ ਪਿਰਾਏ ਦੇ ਵਿੱਚ ਸਮਝਣ ਵਿੱਚ ਮਦਦ ਮਿਲੇਗੀ। ਇਸ ਲਈ ਡਾਕਟਰ ਸਾਦਤ ਅਲੀ ਸਾਕਬ ਹੋਰਾਂ ਦੀ ਇਹ ਕਿਤਾਬ ਪੰਜਾਬੀ ਸ਼ਾਇਰੀ ਦੀ ਅਤੇ ਮੌਸੀਕੀ ਦਾ ਜਿਹੜਾ ਸੰਬੰਧ ਹੈ ਉਹ ਇੰਨੀ ਖੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ ਕਿ ਮੈਂ ਰਿਕਮੈਂਡ ਕਰਾਂਗਾ ਤੁਹਾਨੂੰ ਹਰ ਉਹ ਪੰਜਾਬੀ ਕਲਾਸਿਕੀ ਪੜ੍ਹਨ ਵਾਲੇ ਨੂੰ ਕਿ ਇਹ ਕਿਤਾਬ ਜ਼ਰੂਰ ਪੜ੍ਹਨ, ਕਿਉਂ ਜੇ ਇਹਦੇ ਵਿੱਚ ਸਾਡੀ ਧਰਤੀ ਨਾਲ ਜੁੜੀਆਂ ਗੱਲਾਂ ਨੇ, ਇਸ ਧਰਤੀ ਦੇ ਨਾਲ ਨਾਲ ਸਾਡੀ ਪੰਜਾਬੀ ਕਲਾਸਿਕੀ ਸ਼ਾਇਰੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਸਾਨੂੰ ਸਾਡੇ ਸਾਹਮਣੇ ਆਉਂਦੀਆਂ ਨੇ ਅਤੇ ਉਹਨਾਂ ਨੂੰ ਸਮਝਣ ਵਿੱਚ ਬਹੁਤ ਜ਼ਿਆਦਾ ਮਦਦ ਮਿਲੇਗੀ। ਕਿਉਂਕਿ ਮੌਸੀਕੀ ਅਤੇ ਪੰਜਾਬੀ ਕਲਾਸਿਕੀ ਸ਼ਾਇਰੀ ਦਾ ਆਪਸ ਵਿੱਚ ਬਹੁਤ ਤਗੜਾ ਸੰਬੰਧ ਹੈ ਅਤੇ ਉਸ ਨੂੰ ਸਮਝਣ ਲਈ ਸਾਨੂੰ ਸੁਰ, ਤਾਲ, ਮਾਤਰਾ ਅਤੇ ਰਾਗ ਨੂੰ ਵੀ ਸਮਝਣਾ ਪਏਗਾ। ਕਿਉਂ ਜੇ ਜਿਹੜੇ ਸਾਡੇ ਸੂਫੀ ਸ਼ਾਇਰ ਨੇ ਉਹਨਾਂ ਨੇ ਜਿਹੜਾ ਕਲਾਮ ਰਚਿਆ ਉਹਦੇ ਵਿੱਚ ਜਿੱਥੇ ਸਹਿਲ ਪਸੰਦੀ, ਜਿੱਦਤ, ਸਲਾਸਤ ਅਤੇ ਰਵਾਨੀ ਹੈ, ਹਯਾਤੀ ਦਾ ਫਲਸਫਾ ਹੈ, ਅਤੇ ਉੱਥੇ ਇੱਕ ਸਭ ਤੋਂ ਵੱਡਾ ਅਤੇ ਉਗੜਵਾਂ ਪੱਖ ਜਿਹੜਾ ਹੈ ਉਹਨਾਂ ਦੀ ਮੌਸੀਕੀਅਤ ਹੈ। ਇਹੀ ਮੌਸੀਕੀਅਤ ਹੈ ਕਿ ਜਿਹੜੇ ਸਾਡੇ ਸੀਨੇ ਦੇ ਵਿੱਚ ਉਹ ਮਹਿਸੂਸ ਹੁੰਦੀ ਹੈ ਜਦੋਂ ਉਹ ਕੰਨਾਂ ਰਾਹੀਂ ਸਾਨੂੰ ਸੁਣਾਈ ਦਿੰਦਾ ਹੈ ਅਤੇ ਅਸੀਂ ਉਹਦੀ ਖਿੱਚ, ਉਹਦੀ ਤੜਪ ਮਹਿਸੂਸ ਕਰਦੇ ਹਾਂ। ਇਹੀ ਉਹ ਪੰਜਾਬੀ ਸ਼ਾਇਰੀ ਹੈ ਜਿਸ ਨੂੰ ਸੁਣ ਕੇ ਰਵਿੰਦਰ ਨਾਥ ਟੈਗੋਰ ਵਰਗੇ ਨੇ ਵੀ ਇਹ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਇਹ ਅਜਿਹਾ ਕਲਾਮ ਹੈ ਜਿਵੇਂ ਕੋਈ ਜ਼ਖਮੀ ਫਰਿਸ਼ਤਾ ਆਪਣੀ ਪੁਕਾਰ ਕਰ ਰਿਹਾ ਹੋਏ, ਅਤੇ ਇੰਨੀ ਖੂਬਸੂਰਤੀ ਦੇ ਨਾਲ ਇਸ ਕਲਾਮ ਨੂੰ ਰਚਿਆ ਗਿਆ ਹੈ ਅਤੇ ਉਸ ਤਰ੍ਹਾਂ ਹੀ ਉਨੀ ਹੀ ਖੂਬਸੂਰਤੀ ਦੇ ਨਾਲ ਪੰਜਾਬੀ ਸ਼ਾਇਰੀ ਅਤੇ ਮੌਸੀਕੀ ਦਾ ਸੰਬੰਧ ਵਿੱਚ ਡਾਕਟਰ ਸਾਦਤ ਅਲੀ ਸਾਕਬ ਹੋਰਾਂ ਨੇ ਇਸ ਕਿਤਾਬ ਵਿੱਚ ਸਾਨੂੰ ਸਮਝਾਉਣ ਦਾ ਢੇਰ ਚਾਰਾ ਕੀਤਾ ਹੈ। ਇਹਦੇ
ਕੁੱਲ ਸਫ਼ੇ 272 ਨੇ। ਇੰਸਟੀਚਿਊਟ ਆਫ ਪੰਜਾਬੀ ਕਲਚਰ ਐਂਡ ਸਟੱਡੀਜ਼ ਵੱਲੋਂ ਇਹ ਕਿਤਾਬ ਛਾਪੀ ਗਈ ਹੈ। ਇਦਾਰਾ ਪੰਜਾਬੀ ਸੁਲੇਖ 73 ਸਾਲ ਪੰਜਾਬ ਯੂਨੀਵਰਸਿਟੀ ਇਲਾਮਾ ਇਕਬਾਲ ਕੈਂਪਸ ਵੱਲੋਂ ਇਹ ਕਿਤਾਬ ਛਾਪੀ ਗਈ। ਇਸ ਦੀ ਕੀਮਤ ਜਿਹੜੀ ਹੈ ਉਹ 800 ਰੁਪਏ ਹੈ। ਇਹ 2022 ਦੇ ਵਿੱਚ ਕਿਤਾਬ ਛਾਪੀ ਗਈ। ਪੰਜਾਬੀ ਸ਼ਾਇਰੀ ਅਤੇ ਮੌਸੀਕੀ ਦਾ ਸੰਬੰਧ ਤਹਿਕੀਕੋ ਤਨਕੀਦ ਡਾਕਟਰ ਸਾਦਤ ਅਲੀ ਸਾਕਿਬ ਹੋਰਾਂ ਨੇ, ਅਤੇ ਇਹਦਾ ਸਰਵਰਕ, ਇਹਦਾ ਟਾਈਟਲ ਜਿਹੜਾ ਹੈ ਉਹ ਹਨੀਫ ਸ਼ਾਕਿਰ ਹੋਰਾਂ ਨੇ ਬਣਾਇਆ ਹੈ। ਇਸ ਦਾ ਟਾਈਟਲ ਅਸੀਂ ਇੱਕ ਵਾਰੀ ਫੇਰ ਦੇਖਦੇ ਹਾਂ।